ਕੁੱਲ ਕਿੰਨੀ ਵਾਰੀ ਤੁਹਾਨੂੰ ਇਸ ਵਾਰ ਚੋਣਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਜਾਂ ਤਕਰੀਬਨ 7 ਤੋਂ 8 ਵਾਰੀ ਨਜ਼ਰਬੰਦ ਕਰ ਜਦੋਂ ਕੋਈ ਫੇਰੀ ਹੁੰਦੀ ਸੀ, ਭਾਵੇਂ ਉਹ ਫਗਵਾੜੇ ਫੇਰੀ ਹੁੰਦੀ ਹੈ, ਭਾਵੇਂ ਉਹ ਨਵਾਂ ਸ਼ਹਿਰ ਫੇਰੀ ਹੁੰਦੀ ਹੈ, ਭਾਵੇਂ ਉਹ ਜਲੰਧਰ ਫੇਰੀ ਹੁੰਦੀ ਹੈ। ਕਈਆਂ ਦੇ ਘਰਾਂ ਦੇ ਵਿੱਚ ਛੋਟੇ ਬੱਚੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪੁਲਿਸ ਮੁਲਾਜ਼ਮ ਸਾਰਾ ਦਿਨ ਸਾਰੀ ਰਾਤ ਬੈਠੇ ਰਹਿੰਦੇ ਨੇ ਤੇ ਉਹਨਾਂ ਦੇ ਬੱਚਿਆਂ ਦੇ ਮਨ ਦੇ ਉੱਪਰ ਕੀ ਅਸਰ ਪੈਂਦਾ ਹੋਊਗਾ, ਉਹਨਾਂ ਦੀ ਸਮਾਜ ਦੇ ਵਿੱਚ ਕਿਹੋ ਜਿਹੀ ਛਵੀ ਬਣਦੀ ਹੋਊਗੀ, ਇਹ ਵੀ ਵੇਖਣ ਵਾਲੀ ਗੱਲ ਹੈ। ਇੱਕ ਪਾਸੇ ਦਿੱਲੀ ਦੇ ਵਿੱਚ ਲੋਕਤੰਤਰ ਦੀ ਦਹਾਈ ਦੇ ਰਹੇ ਸੀ, ਪਰ ਇਹ ਪੰਜਾਬ ਦੇ ਵਿੱਚ ਲੋਕਤੰਤਰ ਦਾ ਘਾਣ ਕਰ ਰਹੇ ਸੀ। ਮੁਲਾਜ਼ਮ ਆਪਣੀ ਗੱਲ ਰੱਖਣਾ ਚਾਹੁੰਦੇ ਸੀ, ਗੱਲ ਰੱਖਣ ਦੀ ਬਜਾਏ ਇਹ ਮੁਲਾਜ਼ਮਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਹੇ ਸੀ। ਪੁਲਿਸ ਭੇਜ ਕੇ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰ ਰਹੇ ਸੀ। ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਸੀਐਮ ਸਾਹਿਬ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਕਿਉਂ ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਹਰ ਇੱਕ ਰੋਡ ਸ਼ੋਅ ਤੇ, ਹਰ ਇੱਕ ਕਿਸੇ ਰੈਲੀ ਤੇ ਰੀਲਾਂ ਪਾਉਂਦੇ ਸੀ ਕਿ ਹਾਂਜੀ ਜੀ ਅੱਜ ਮੈਂ ਇੱਥੇ ਪਹੁੰਚਿਆ, ਅੱਜ ਮੈਂ ਇੱਥੇ ਪਹੁੰਚਿਆ, ਆਹ 4 ਤਰੀਕ ਦਾ ਰਿਜ਼ਲਟ ਆ ਗਿਆ, ਅੱਜ ਤੱਕ ਵੀ ਕੋਈ ਰੀਲ ਨਹੀਂ ਪਈ। ਦੇਖੋ ਡਾਕਟਰਾਂ ਦੇ ਕੋਈ ਦਵਾਈ ਜਿਹਦੇ ਨਾਲ ਹਾਰ ਨਜ਼ਰ ਨਾ ਆਵੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਤੇ ਮੈਂ ਹਾਂ ਗੁਰਪ੍ਰੀਤ। ਪੂਰੇ ਭਾਰਤ ਦੇ ਨਾਲ ਪੰਜਾਬ ਦੇ ਵਿੱਚ ਵੀ ਇਹ ਫੈਸਲਾ ਹੋ ਚੁੱਕਿਆ ਹੈ ਕਿ ਅਗਲੇ 5 ਸਾਲ ਦੇ ਲਈ ਕਿਹਨੇ ਸੱਤਾ ਤੇ ਰਹਿਣਾ ਹੈ। ਬੇਸ਼ੱਕ ਕੇਂਦਰ ਦੇ ਵਿੱਚ ਕੀ ਹੋਣਾ ਹੈ ਉਸ ਨੂੰ ਲੈ ਕੇ ਹਾਲੇ ਵੀ ਦੁਚਿੱਤੀ ਕਈਆਂ ਦੇ ਮਨ ਦੇ ਵਿੱਚ ਬਣੀ ਹੋਊਗੀ, ਪਰ ਪੰਜਾਬ ਦੀ ਤਸਵੀਰ ਇੱਕ ਪਲ ਦੇ ਲਈ ਸਾਫ਼ ਹੋ ਚੁੱਕੀ ਹੈ। ਉਹ ਸਰਕਾਰ ਜਿਹੜੀ ਲਗਾਤਾਰ ਕਹਿ ਰਹੀ ਸੀ ਕਿ ਅਸੀਂ 3 ਕਰੋੜ ਲੋਕਾਂ ਦੇ ਨੁਮਾਇੰਦੇ ਹਾਂ, ਉਹਨਾਂ ਨੂੰ ਠੇਡਾ ਵੱਜਿਆ ਹੈ ਤੇ ਠੇਡਾ ਵੀ ਐਸਾ 13 ਤੋਂ 3 ਤੇ ਆ ਡਿੱਗੇ ਨੇ। 13 ਦਾ ਦਾਅਵਾ ਕਰ ਰਹੇ ਸੀ, ਬਾਰ-ਬਾਰ ਇਹ ਕਹਿ ਰਹੇ ਸੀ ਕਿ ਸਾਨੂੰ 13 ਹੱਥ ਹੋਰ ਦਿੱਤੇ ਜਾਣ, ਪਰ ਇਸ ਦੇ ਪਿੱਛੇ ਕਾਰਨ ਬਹੁਤ ਸਾਰੇ ਰਹੇ ਹੋਣਗੇ ਕਿ ਇੰਨਾ ਵੱਡਾ ਕੱਟ ਕਿਉਂ ਲੱਗਾ। ਉਸ ਦੇ ਵਿੱਚ ਇੱਕ ਅਹਿਮ ਕੜੀ ਪ੍ਰੋਟੈਸਟ ਰਹੇ। ਸਰਕਾਰ ਖਿਲਾਫ ਹੋਣ ਵਾਲੇ ਵੱਖ-ਵੱਖ ਪ੍ਰਦਰਸ਼ਨਾਂ ਨੇ ਵੀ ਸਰਕਾਰ ਦੀ ਛਵੀ ਨੂੰ ਢਾਹ ਲਾਈ। ਹਾਲਾਂਕਿ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ, ਉਹਨਾਂ ਦੇ ਆਪਣੇ ਕੁਝ ਗੱਲਾਂ ਨੇ ਜਿਹੜੀਆਂ ਉਹ ਰੱਖਣੀਆਂ ਚਾਹੁੰਦੇ ਸੀ, ਜਿਹੜੀਆਂ ਉਹਨਾਂ ਨੂੰ ਰੱਖਣੀਆਂ ਨਹੀਂ ਦਿੱਤੀਆਂ ਗਈਆਂ। ਉਹਨਾਂ ਨੂੰ ਬਾਰ-ਬਾਰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਇਹ ਸਾਰੇ ਦੇ ਬਾਬਤ ਗੱਲ ਕਰਨ ਦੇ ਲਈ ਅਸੀਂ ਅੱਜ ਨਾਨ ਟੀਚਿੰਗ ਤੇ ਮਿਡ ਡੇ ਮੀਲ ਸਟਾਫ ਫਰੰਟ ਜਿਹੜਾ ਹੈ ਉਹਨਾਂ ਦੇ ਕੋਲ ਪਹੁੰਚੇ ਹਾਂ, ਕਿਉਂਕਿ ਇਹਨਾਂ ਨੂੰ ਲਗਾਤਾਰ ਨਜ਼ਰਬੰਦ ਕੀਤਾ ਜਾ ਰਿਹਾ ਸੀ। ਬਾਰ-ਬਾਰ ਇਹਨਾਂ ਨੂੰ ਜਦੋਂ ਵੀ ਜਲੰਧਰ ਦੇ ਵਿੱਚ ਜਾਂ ਜਲੰਧਰ ਦੇ ਆਸ-ਪਾਸ ਕਿਤੇ ਵੀ ਕੋਈ ਰੈਲੀ ਜਾਂ ਰੋਡ ਸ਼ੋਅ ਹੋਣਾ ਹੁੰਦਾ ਸੀ, ਇਹਨਾਂ ਨੂੰ ਸਭ ਤੋਂ ਪਹਿਲਾਂ ਨਜ਼ਰਬੰਦ ਕਰ ਲਿਆ ਜਾਂਦਾ ਸੀ। ਇਹਨਾਂ ਤੋਂ ਪੁੱਛਦੇ ਹਾਂ ਕਿ ਕੀ ਇਹਨਾਂ ਨੂੰ ਨਜ਼ਰਬੰਦ ਕਰਕੇ ਸਰਕਾਰ ਨੇ ਕੋਈ ਖੱਟੀ ਹੈ ਇੱਥੋਂ, ਉਹਨਾਂ ਤੋਂ ਜਾਣਦੇ ਹਾਂ। ਸਾਡੇ ਨਾਲ ਸ਼ੋਭਿਤ ਭਗਤ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਸੋ ਕੀ ਕਹਿਣਾ ਚਾਹੋਗੇ ਉਹ ਕੰਮ ਤੁਹਾਡੇ ਨਾਲ ਕੀਤੇ ਗਏ ਜਿਹੜੇ ਅੱਜ ਤੱਕ ਸ਼ਾਇਦ ਕਿਸੇ ਸਰਕਾਰ ਨੇ ਨਾ ਕੀਤੇ ਹੋਣ? ਤੁਹਾਨੂੰ ਕਿਤੇ ਪ੍ਰੋਟੈਸਟ ਕਰਨ ਨਹੀਂ ਦਿੱਤਾ ਜਾਂਦਾ ਸੀ, ਤੁਹਾਨੂੰ ਘਰੇ ਡੱਕ ਲਿਆ ਜਾਂਦਾ ਸੀ, ਇਸ ਦੇ ਬਾਵਜੂਦ ਸਰਕਾਰ ਦੇ ਹੱਥ ਪੱਲੇ ਤਾਂ ਇੱਥੋਂ ਕੁਝ ਵੀ ਨਹੀਂ ਪਿਆ। ਸਰ ਦੇਖੋ, ਜਿਹੜਾ ਮੁਲਾਜ਼ਮਾਂ ਨਾਲ ਖਿਆ ਉਹਦਾ ਕੱਖ ਨਾ ਰਿਹਾ। ਇਹ ਕਹਾਵਤ ਸੱਚ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਹਨਾਂ ਨੇ ਇੱਕ ਪਾਸੇ ਦਿੱਲੀ ਦੇ ਵਿੱਚ ਲੋਕਤੰਤਰ ਦੀ ਦਹਾਈ ਦੇ ਰਹੇ ਸੀ, ਪਰ ਇਹ ਪੰਜਾਬ ਦੇ ਵਿੱਚ ਲੋਕਤੰਤਰ ਦਾ ਘਾਣ ਕਰ ਰਹੇ ਸੀ। ਮੁਲਾਜ਼ਮ ਆਪਣੀ ਗੱਲ ਰੱਖਣਾ ਚਾਹੁੰਦੇ ਸੀ, ਗੱਲ ਰੱਖਣ ਦੀ ਬਜਾਏ ਇਹ ਮੁਲਾਜ਼ਮਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਹੇ ਸੀ। ਪੁਲਿਸ ਭੇਜ ਕੇ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਕ੍ਰੀਏਟ ਕਰ ਰਹੇ ਸੀ, ਜੋ ਕਿ ਬੜਾ ਨਿੰਦਣਯੋਗ ਸੀ। ਅਸੀਂ ਸਮੇਂ-ਸਮੇਂ ਤੇ ਭਗਵੰਤ ਮਾਨ ਜੀ ਨੂੰ ਮਿਲੇ ਹਾਂ। 7 ਵਾਰੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਕਬਾਨਾਂ ਦੇ ਵਿੱਚ। ਇਹਨਾਂ ਨੇ ਸਾਨੂੰ ਸੱਤਾ 'ਚੋਂ ਆਉਣ ਤੋਂ ਪਹਿਲੇ ਵੀ ਆਸ਼ਵਾਸਨ ਦਿੱਤਾ ਸੀ, ਸੱਤਾ ਦੇ ਆਉਣ ਦੇ ਬਾਅਦ ਵਿੱਚ ਵੀ ਕਿਹਾ ਸੀ ਜਿਹੜਾ ਮੇਰਾ ਹਰਾ ਪੈਨ ਹੈ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਚੱਲੇਗਾ। ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਤੋਂ ਹਾਂ, ਸਿੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਕੰਮ ਕਰ ਰਹੇ ਹਾਂ ਪਿਛਲੇ 10 ਤੋਂ 15 ਸਾਲਾਂ ਤੋਂ, ਤੇ 2018 ਦੇ ਵਿੱਚ ਅਧਿਆਪਕ ਤਾਂ ਪੱਕੇ ਕਰਤੇ, ਨੌਨ ਟੀਚਿੰਗ ਸਟਾਫ ਨੂੰ ਪੱਕਾ ਨਹੀਂ ਕੀਤਾ ਗਿਆ। ਇਸੇ ਸੰਬੰਧ ਦੇ ਵਿੱਚ ਅਸੀਂ ਮਾਨ ਸਾਹਿਬ ਨੂੰ ਮਿਲੇ ਸੀ। ਮਾਨ ਸਾਹਿਬ ਨੇ ਕਿਹਾ ਕਿ ਮੇਰਾ ਜਿਹੜਾ ਹਰਾ ਪੈਨ ਹੈ ਚੱਲ ਚੁੱਕਾ ਵਾ ਜਿਮਨੀ ਚੋਣਾਂ ਦੌਰਾਨ। ਜਿਮਨੀ ਚੋਣਾਂ ਨੂੰ 1 ਸਾਲ ਬੀਤ ਗਿਆ, ਹੁਣ ਦੁਬਾਰਾ ਚੋਣਾਂ ਹੋਈਆਂ, ਪਰ ਸਾਨੂੰ ਨਹੀਂ ਸੀ ਪਤਾ ਸੀ ਉਹੀ ਭਗਵੰਤ ਮਾਨ ਸਾਹਿਬ ਅੱਜ ਬੇਵਫਾ ਹੋ ਗਏ ਨੇ। ਜਿਹੜਾ ਜਿਮਨੀ ਚੋਣਾਂ ਦਾ ਸੱਤਾ ਤੋਂ ਆਉਣ ਤੋਂ ਪਹਿਲੇ ਦਾ ਵਾਅਦਾ ਸੀ ਉਹ ਵੀ ਨਹੀਂ ਪੂਰਾ ਕੀਤਾ, ਜਿਮਨੀ ਚੋਣਾਂ ਦੌਰਾਨ ਕੀਤਾ ਵਾਅਦਾ ਵੀ ਨਹੀਂ ਪੂਰਾ ਕੀਤਾ, ਜਿਸ ਕਰਕੇ ਉਹਨਾਂ ਨੂੰ ਇਸ ਵਾਰੀ ਸੱਤਾ 'ਚੋਂ ਹੱਥ ਧੋਣਾ ਪਿਆ ਵਾ ਕਿ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਪੁਲਿਸ ਭੇਜ ਕੇ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ, ਜਦ ਕਿ ਉਹਨਾਂ ਨੇ ਕੋਈ ਐਡਾ ਵੱਡਾ ਕੋਈ ਰੋਸ ਵੀ ਨਹੀਂ ਜ਼ਾਹਿਰ ਕੀਤਾ। ਉਹਦੇ ਸਿਰਫ ਆਪਣੀ ਗੱਲ ਮੁੱਖ ਮੰਤਰੀ ਸਾਹਿਬ ਅੱਗੇ ਰੱਖਣਾ ਚਾਹੁੰਦੇ ਸੀ। तो ਉਹੀ ਮੁਲਾਜ਼ਮਾਂ ਨੇ ਫਤਵਾ ਦਿੱਤਾ, ਨਾ ਹੀ ਇਹਨਾਂ ਨੇ ਪੁਰਾਣੀ ਪੈਨਸ਼ਨ ਬਹਾਲ ਕੀਤੀ, ਨਾ ਅਸੀਂ ਇਹਨਾਂ ਨੇ ਡੀਏ ਲਾਗੂ ਕੀਤਾ। ਸਾਡੀ ਮੰਗ ਕੀ ਸੀ, ਇੱਕ ਅਸੀਂ ਪਾਰਦਰਸ਼ੀ ਤਰੀਕੇ ਨਾਲ ਭਰਤੀ ਹਾਂ ਕਿ ਸਾਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ, ਪਰ ਮੁੱਖ ਮੰਤਰੀ ਸਾਹਿਬ ਦੇ ਜਿਹੜੀ ਅਫਸਰਸ਼ਾਹੀ ਉਹ ਇਹਨਾਂ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣਦੀ।
ਜੀ। ਸੋ ਕੁੱਲ ਕਿੰਨੀ ਵਾਰੀ ਤੁਹਾਨੂੰ ਇਸ ਵਾਰ ਚੋਣਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਜਾਂ ਤੁਹਾਨੂੰ ਤੁਹਾਡੇ ਸਾਥੀਆਂ ਨੂੰ ਸਾਰਿਆਂ ਨੂੰ ਕਿੰਨੀ ਵਾਰੀ ਨਜ਼ਰਬੰਦ ਤਕਰੀਬਨ 7 ਤੋਂ 8 ਵਾਰੀ ਨਜ਼ਰਬੰਦ ਕਰ ਜਦੋਂ ਕੋਈ ਫੇਰੀ ਹੁੰਦੀ ਸੀ, ਭਾਵੇਂ ਉਹ ਫਗਵਾੜੇ ਫੇਰੀ ਹੁੰਦੀ ਹੈ, ਭਾਵੇਂ ਉਹ ਨਵਾਂ ਸ਼ਹਿਰ ਫੇਰੀ ਹੁੰਦੀ ਹੈ, ਭਾਵੇਂ ਉਹ ਜਲੰਧਰ ਫੇਰੀ ਹੁੰਦੀ ਹੈ, ਭਾਵੇਂ ਉਹ ਕੇਜਰੀਵਾਲ ਸਾਹਿਬ ਦਾ ਰੋਡ ਸ਼ੋਅ ਹੁੰਦਾ, ਭਾਵੇਂ ਭਗਵੰਤ ਮਾਨ ਜੀ ਦਾ ਰੋਡ ਸ਼ੋਅ ਹੁੰਦਾ, ਅਸੀਂ ਤੇ ਆਪਣੀ ਮੰਗ ਲੈ ਕੇ ਜਾਣਾ ਚਾਹੁੰਦੇ ਸੀ। ਸਾਨੂੰ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਜਾਂਦਾ ਕਿ ਤੁਹਾਨੂੰ ਮਿਲਾ ਦਾਂਗੇ, ਬਟ ਬਾਅਦ 'ਚ ਸਾਨੂੰ ਨਜ਼ਰਬੰਦ ਕਰ ਡੱਕ ਲਿਆ ਜਾਂਦਾ ਸੀ। ਨਜ਼ਰਬੰਦ ਜਿੱਦਾਂ ਕਰਦੇ ਸੀ ਫਿਰ ਉਸ ਸਮੇਂ ਮੁਲਾਜ਼ਮ ਤੁਹਾਡੇ ਕੋਲ ਆਉਂਦੇ ਸੀ, ਤੁਹਾਨੂੰ ਹੋਰ ਤਰ੍ਹਾਂ ਦੀ ਵੀ ਪਰੇਸ਼ਾਨੀ ਦਿੱਤੀ ਜਾਂਦੀ ਸੀ ਜਾਂ ਫਿਰ ਆ ਕੇ ਤੁਹਾਨੂੰ ਬਸ ਡੱਕ ਲੈਂਦੇ? ਸਰ ਅਸੀਂ ਪਹਿਲਾਂ ਹੀ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਸੀਐਮ ਸਾਹਿਬ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਤੁਸੀਂ ਮੁਲਾਜ਼ਮਾਂ ਨਾਲ ਬੈਠੋ, ਮੁਲਾਜ਼ਮਾਂ ਨਾਲ ਟੇਬਲ ਟਾਕ ਕਰੋ, ਟੇਬਲ ਟਾਕ ਦੇ ਉੱਪਰ ਮਸਲੇ ਹੱਲ ਹੁੰਦੇ ਨੇ। ਤੁਸੀਂ 7 ਵਾਰੀ ਸਾਡੇ ਨਾਲ ਮੀਟਿੰਗ ਕੀਤੀ, ਟੇਬਲ ਟਾਕ ਕੀਤੀ, ਸਾਡੀ ਮਸਲਾ ਜਾਇਜ਼ ਸੀ, ਤੁਸੀਂ ਆਪ ਸਰਾਹਿਆ ਕਿ ਹਾਂ ਵੀ ਬਿਲਕੁਲ ਜਾਇਜ਼ ਆ, ਮੇਰਾ ਹਰਾ ਪੈਨ ਚੱਲ ਚੁੱਕਿਆ। ਬਟ ਮੈਨੂੰ ਨਹੀਂ ਲੱਗਦਾ ਕਿ ਅਫਸਰਸ਼ਾਹੀ ਨੇ ਇਹਨਾਂ ਦੇ ਹੁਕਮਾਂ ਨੂੰ ਟਿੱਚ ਜਾਣਿਆ, ਜਿਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਖਮਿਆਜ਼ਾ ਇਹ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਿਆ। ਕਹਿਣ ਦਾ ਮਤਲਬ ਫਿਰ ਮੁੱਖ ਮੰਤਰੀ ਸਾਹਿਬ ਦੀ ਵੀ ਨਹੀਂ ਚੱਲਦੀ ਅਫਸਰਸ਼ਾਹੀ ਅੱਗੇ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਤਾਂ ਹਰਾ ਪੈਨ ਚੱਲ ਗਿਆ, ਫਿਰ ਪੇਚ ਕਿੱਥੇ ਫਸ ਗਿਆ? ਬਾਰ-ਬਾਰ ਇੰਨਾ ਦੁਚਿੱਤੀ ਆ ਗਈ ਆਪਸ ਦੇ ਵਿੱਚ ਕਿ ਨਾ ਤੁਹਾਡੇ ਵੱਲੋਂ ਸਹਿਮਤੀ ਉਹਨਾਂ ਨਾਲ ਮੁੜ ਕੇ ਅੱਗੇ ਗੱਲ ਤੁਰੀ, ਨਾ ਉਹਨਾਂ ਵੱਲੋਂ, ਉਲਟਾ ਤੁਹਾਨੂੰ ਰੋਕ ਲੈਂਦੇ ਨੇ ਹਰੇਕ। ਉਸੇ ਦੌਰਾਨ ਅਸੀਂ ਪਿਛਲੇ ਚਲੋ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਰੈਡੀਸਨ ਮਿਲੇ ਸੀ ਸੀਐਮ ਸਾਹਿਬ ਨੂੰ। ਹੁਣ ਇਹ ਥੋੜੇ ਦਿਨ ਪਹਿਲਾਂ ਹੀ 25-26 ਤਰੀਕ ਨੂੰ ਰੈਡੀਸਨ ਆਏ ਸੀ ਤੇ ਅਸੀਂ ਮਿਲੇ ਸੀ, ਤੇ ਉੱਥੇ ਉਹਨਾਂ ਨੇ ਹੁਣ ਇੱਕ ਨਵੀਂ ਗੱਲ ਲੈਣ ਦੀ ਹੈ ਕਿ ਜਿਹੜੀ ਵੀ ਯੂਨੀਅਨ ਜਥੇਬੰਦੀ ਜਾਂਦੀ ਹੈ ਕਿ ਅਸੀਂ ਕੋਰਟ ਦੇ ਮਾਮਲੇ ਕਲੀਅਰ ਕਰਕੇ ਫਿਰ ਸਾਰਿਆਂ ਨਾਲ ਕੰਮ ਕਰ ਰਹੇ ਹਾਂ, ਕੰਮ ਕਰਕੇ ਜੋ ਉਹਨਾਂ ਨੂੰ ਅਫਸਰਸ਼ਾਹੀ ਵੱਲੋਂ ਰਟਾਇਆ ਗਿਆ ਵਾ। ਬਟ ਇੱਥੇ ਆਪਾਂ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ, ਸੀਐਮ ਸਾਹਿਬ ਅਸੀਂ ਪਾਰਦਰਸ਼ੀ ਤਰੀਕੇ ਨਾਲ ਭਰਤੀਆਂ, ਸਾਡੇ ਤੇ ਆਲਰੇਡੀ ਰਿਟਨ ਟੈਸਟ ਹੋ ਚੁੱਕੇ ਨੇ, ਲਿਖਤੀ ਪ੍ਰੀਖਿਆ ਅਸੀਂ ਪਾਸ ਹਾਂ, ਰੋਸਟਰ ਲਾਗੂ ਹੋਇਆ ਸਾਡੇ ਤੇ SCBC ਦਾ, ਤੇ ਫਿਰ ਹੋਰ ਦੱਸੋ ਕਿਹੜੀ ਚੀਜ਼ ਪੈਂਡਿੰਗ ਹੈ? ਤੁਸੀਂ ਸਾਨੂੰ ਹੁਣ ਕੋਰਟ ਦਾ ਹਵਾਲਾ ਦੇ ਰਹੇ ਹੋ। ਪੈਨਸ਼ਨ ਦੀ ਗੱਲ ਕੀਤੀ ਸੀ ਇਹਨਾਂ ਨੇ ਕਿ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ, ਇਹਨਾਂ ਨੇ ਪਹਿਲੇ ਨੋਟੀਫਿਕੇਸ਼ਨ ਜਾਰੀ ਕਰਤਾ, ਬਾਅਦ ਦੇ ਵਿੱਚ ਸਬ ਕਮੇਟੀਆਂ ਬਣ ਰਹੀਆਂ ਨੇ, ਹਿਮਾਚਲ ਵਾਲੇ ਲਾਗੂ ਕਰੀ ਜਾ ਰਹੇ ਨੇ। ਦੇਖੋ ਸਟਰੈਂਥ ਕਿੰਨੀ ਹੈ ਤੁਹਾਡੀ ਜਿਹੜੀ ਮਿਡ ਡੇ ਮੀਲ ਤੇ ਨਾਨ ਟੀਚਿੰਗ ਸਟਾਫ ਦੀ, ਜਿਹੜਾ ਇਸ ਸਮੇਂ ਇਸ ਸੰਘਰਸ਼ 'ਚ ਲੱਗਾ ਹੋਇਆ? 1200 ਸਟਰੈਂਥ ਹੈ ਜੀ ਸਾਡੀ ਤਕਰੀਬਨ ਮਿਡ ਡੇ ਮੀਲ ਤੇ ਨਾਨ ਟੀਚਿੰਗ ਸਾਰਾ। ਇਸ ਤੋਂ ਇਲਾਵਾ ਸਾਡੇ ਵਿਸ਼ੇਸ਼ ਅਧਿਆਪਕ ਸਾਥੀ ਨੇ, ਉਹ ਵੀ 4 ਤੋਂ 500 ਨੇ, ਜਿਹੜੇ ਮੰਦਬੁੱਧੀ ਬੱਚਿਆਂ ਨੂੰ ਪੜ੍ਹਾਉਂਦੇ ਨੇ, ਲਿਖਾਉਂਦੇ ਨੇ, ਸਾਰਾ ਕੁਝ ਕਰਦੇ ਨੇ, ਸਭ ਤੋਂ ਟਫ ਜੌਬ ਕਰਦੇ ਨੇ। ਸੋ ਹੁਣ ਕੁੱਲ ਮਿਲਾ ਕੇ ਜੇ ਸਿੱਟਾ ਕੱਢਣਾ ਹੋਵੇ, ਜਲੰਧਰ ਤੋਂ ਤੁਸੀਂ ਇਸ ਸਮੇਂ ਆਪਾਂ ਜਲੰਧਰ 'ਚ ਖੜ ਕੇ ਗੱਲ ਕਰ ਰਹੇ ਹਾਂ, ਜਲੰਧਰ ਤੇ ਵੀ ਪੂਰਾ ਜ਼ੋਰ ਲੱਗਿਆ, ਤਕਰੀਬਨ 13 ਤੇ ਹੀ ਲੱਗਾ। ਬਾਰ-ਬਾਰ ਮਾਨ ਸਾਹਿਬ ਕਹਿ ਰਹੇ ਸੀ ਕਿ 13 ਦੀਆਂ 13 ਜਿਤਾਓ, ਅਸੀਂ ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਹੁਣ ਕੀ ਲੱਗਦਾ ਹੈ ਕਿ ਇੰਨਾ ਹੇਠਾਂ ਡਿੱਗ ਜਾਣਾ, ਸਿਰਫ 3 ਤੱਕ ਸੀਮਤ ਰਹਿ ਜਾਣਾ? ਇਸ 'ਚ ਰੋਲ ਕਿਹੜੀ ਚੀਜ਼ ਦਾ ਰਿਹਾ, ਕੌਣ ਮੁੱਖ ਤੌਰ ਤੇ ਜ਼ਿੰਮੇਵਾਰ ਰਿਹਾ ਹਾਰ ਦਾ? ਇਹ ਤੇ ਆਪਣੇ ਮੁੱਖ ਮੰਤਰੀ ਸਾਹਿਬ ਹੀ ਸੋਚਣ ਹੁਣ ਕਿ ਇਹ ਹਾਰ ਕਿਉਂ। ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਹਰ ਇੱਕ ਰੋਡ ਸ਼ੋਅ ਤੇ, ਹਰ ਇੱਕ ਕਿਸੇ ਰੈਲੀ ਤੇ ਰੀਲਾਂ ਪਾਉਂਦੇ ਸੀ ਕਿ ਹਾਂਜੀ ਜੀ ਅੱਜ ਮੈਂ ਇੱਥੇ ਪਹੁੰਚਿਆ, ਅੱਜ ਮੈਂ ਇੱਥੇ ਪਹੁੰਚਿਆ, 4 ਤਰੀਕ ਦਾ ਰਿਜ਼ਲਟ ਆ ਗਿਆ, ਅੱਜ ਤੱਕ ਵੀ ਕੋਈ ਰੀਲ ਨਹੀਂ ਪਈ। ਦੇਖੋ ਜਿਹੜੇ ਮੁੱਖ ਮੰਤਰੀ ਹਰ ਟਾਈਮ ਲਾਈਵ ਲੈਣ ਵਾਲੇ ਆ, ਉਹਨਾਂ ਨੂੰ ਜਨਤਾ ਦਾ ਸਾਹਮਣਾ ਕਰਨਾ ਚਾਹੀਦਾ। ਜੇ ਜਨਤਾ ਨੇ ਫਤਵਾ ਦਿੱਤਾ ਵਾ, ਉਹਨੂੰ ਸਿਰ ਕਬੂਲਣਾ ਚਾਹੀਦਾ, ਲਾਈਵ ਹੋ ਕੇ ਕਬੂਲਣ ਉਸ ਚੀਜ਼ ਨੂੰ ਕਿ ਹਾਂ ਜੀ ਫਤਵਾ ਮਨਜ਼ੂਰ ਆ ਸਾਨੂੰ। ਮੁਲਾਜ਼ਮਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਹੋਈ ਹੈ, ਇਕੱਲੇ ਸਾਡੇ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਨੂੰ, ਜਿੱਥੇ ਕੱਚਾ ਸ਼ਬਦ ਹੋ ਜਾਂਦਾ ਨਾ, ਇਹ ਤਾਂ ਕਹਿੰਦੇ ਸੀ ਅਸੀਂ ਕੱਚੇ ਘਰ ਨਹੀਂ ਰਹਿਣ ਦੇਣੇ, ਕੱਚੀ ਇੱਟ ਨਹੀਂ ਰਹਿਣੀ, ਸਭ ਨੂੰ ਪੱਕੇ ਕਰ ਦੇਣਾ ਵਾ। ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਯੂਨੀਅਨ ਤੋਂ ਇਲਾਵਾ ਵੀ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਵਿੱਚ ਤਕਰੀਬਨ 1.5 ਤੋਂ 2 ਲੱਖ ਬੰਦਾ ਆਪਣੇ ਕੱਚੇ ਮੁਲਾਜ਼ਮ ਕੰਮ ਕਰ ਰਿਹਾ, ਭਾਵੇਂ ਕਿ ਉਹ ਠੇਕੇਦਾਰੀ ਪ੍ਰਥਾ ਵੀ ਦੂਰ ਨਹੀਂ ਇਹਨਾਂ ਕੋਲ ਹੋਈ, ਕੋਈ ਆਊਟਸੋਰਸ ਥਰੂ ਰੱਖੇ ਗਏ ਨੇ, ਉਹ ਵੀ ਦੂਰ ਨਹੀਂ ਹੋਈ। ਇਹ ਸਾਰਾ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਮਿਲਿਆ। ਮੀਟਿੰਗਾਂ ਦੇ ਕੇ ਮੀਟਿੰਗ ਨਾ ਕਰਨੀ, ਉਹ ਸਭ ਤੋਂ ਵੱਧ ਯਾਨੀ ਕਿ ਮੁਲਾਜ਼ਮਾਂ ਦੇ ਵਿੱਚ ਰੋਸ ਹੋਇਆ ਉਸ ਬਾਬਤ। ਅਸੀਂ ਤੇ ਕਹਿੰਦੇ ਕਿ ਅਸੀਂ ਤੇ ਹਮੇਸ਼ਾ ਟੇਬਲ ਟਾਕ ਲਈ ਤਤਪਰ ਰਹਿੰਦੇ ਹਾਂ ਕਿ ਜੇ ਤੇ ਅੱਗੋਂ ਆਉਣ ਵਾਲੀਆਂ ਚੋਣਾਂ ਵਾ 2027, ਤੇ ਮੈਨੂੰ ਨਹੀਂ ਲੱਗਦਾ ਜੇ ਮੁਲਾਜ਼ਮ ਸੱਤਾ 'ਚ ਇਹਨਾਂ ਨੂੰ ਲਿਆ ਸਕਦੇ ਤਾਂ ਸੱਤਾ 'ਚੋਂ ਲਾ ਵੀ ਸਕਦੇ ਨੇ। ਉਸ ਵੱਡੀ ਗਿਣਤੀ ਸੀ ਮੁਲਾਜ਼ਮਾਂ ਦੀ ਜਿਨ੍ਹਾਂ ਨੇ ਸਮਰਥਨ ਕੀਤਾ ਸੀ ਕਿ ਵੀ ਸਾਡੀਆਂ ਮੰਗਾਂ ਸੁਣੀਆਂ ਜਾਣਗੀਆਂ, ਤੇ ਉਹਨਾਂ ਵੱਲੋਂ ਵੀ ਆਸ਼ਵਾਸਨ ਦਿੱਤਾ ਗਿਆ ਸੀ। ਜਿੱਦਾਂ ਸਿੱਪੀ ਸ਼ਰਮਾ ਉਹ ਲਗਾਤਾਰ ਬੇਨਤੀ ਕਰਦੇ ਹੋਏ ਨਜ਼ਰ ਆਉਂਦੇ ਨੇ ਹੁਣ ਵੀ, ਹਾਲਾਂਕਿ ਉਹਨੂੰ ਭੈਣ ਕਿਹਾ ਗਿਆ ਸੀ, ਉਸ ਤੋਂ ਬਾਅਦ ਵੀ ਇਹ ਹਾਲ ਹੈ। ਭੈਣ ਕਿਹਾ ਦੌਰਾਨ ਬਾਅਦ ਵੀ ਜਦੋਂ ਉਹਨਾਂ ਨੂੰ ਮਿਲਣ ਜਾਂਦੇ ਇੱਕ ਸਿੰਪਲੀ ਰੋਡ ਸ਼ੋਅ ਦੇ ਵਿੱਚ, ਤੇ ਉਹਨਾਂ ਨਾਲ ਧੱਕਾ ਮੁੱਕੀ ਹੁੰਦੀ ਹੈ, ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਧੱਕਾ ਮੁੱਕੀ ਕੀਤੀ ਜਾਂਦੀ ਹੈ, ਉਹਨਾਂ ਦੀਆਂ ਪੱਗਾਂ ਤੱਕ ਸਾਥੀਆਂ ਦੀ ਕਈਆਂ ਦੀ ਲੱਥ ਗਈਆਂ। ਮੈਂ ਪਿੱਛੇ ਜੀ ਉਹਨਾਂ ਦੀ ਮੈਂ ਇੰਟਰਵਿਊ ਦੇਖੀ ਸੀ। ਦੇਖੋ ਇਹ ਕਿੱਥੋਂ ਦਾ ਲੋਕਤੰਤਰ ਹੈ, ਇਹ ਤੇ ਘਾਣ ਕਰ ਰਹੇ ਨੇ ਲੋਕਤੰਤਰ ਦਾ ਕਿ ਕਿਸੇ ਨੂੰ ਆਪਣਾ ਗੱਲ ਰੱਖਣ ਦਾ ਵੀ ਨਹੀਂ ਰਿਹਾ ਆਪਣਾ। ਜਿਹੜੀ ਪਾਰਟੀ ਆਪ ਅੰਦੋਲਨ ਚੋਂ ਨਿਕਲੀ ਹੋਵੇ ਉਸ ਨੂੰ ਅੰਦੋਲਨ ਚੰਗੇ ਲੱਗਣੋਂ ਹਟ ਗਿਆ। ਉਹੀ ਤੇ ਗੱਲ ਹੈ ਨਾ, ਧਰਨਿਆਂ ਚੋਂ ਨਿਕਲੀ ਪਾਰਟੀ ਧਰਨਿਆਂ ਤੋਂ ਡਰਦੀ ਹੈ, ਘਰ ਘਰ ਮੰਗਣ ਵੋਟਾਂ, ਹੱਕ ਮੰਗਣ ਵਾਲਿਆਂ ਨੂੰ ਘਰ ਵਿੱਚ ਡੱਕਦੀ ਹੈ, ਝੂਠੇ ਕੀਤੇ ਵਾਅਦੇ ਤਾਂ ਹੀ ਹੁਣ ਗੱਲ ਕਰਨੋਂ ਭੱਜਦੀ ਹੈ। ਤੁਸੀਂ ਸਵੇਰੇ ਕੁਝ ਲਿਖ ਕੇ ਪਾਇਆ ਸੀ, ਇੱਕ ਵਾਰੀ ਉਹ ਸੁਣਾ ਦਿਓ ਕੀ ਸੀ ਗੱਲਬਾਤ। ਉਹ ਤੇ ਉਸ ਟਾਈਮ ਵੀ ਮੇਰੇ ਤੇ ਉੱਥੇ ਆਇਆ ਸੀ ਕਿ ਦੇਖੋ ਜੀ ਉਹੀ ਭਗਵੰਤ ਮਾਨ ਸਾਹਿਬ ਹੈ
ਸਰਕਾਰ ਜਿਨ੍ਹਾਂ ਨੂੰ ਆਪਾਂ ਸੱਤਾ ਦੇ ਵਿੱਚ ਲਿਆਂਦਾ ਸੀ ਤੇ ਅੱਜ ਉਹੀ ਪੰਜਾਬੀਆਂ ਨੇ ਜਿਨ੍ਹਾਂ ਦੇ ਵਾਅਦੇ ਨਹੀਂ ਪੂਰੇ ਹੋਏ, ਵਫਾ ਨਹੀਂ ਹੋਏ, ਉਹਨਾਂ ਨੇ ਇਹਨਾਂ ਨੂੰ ਦੰਦਲ ਪਾਤੀ। ਹੁਣ ਤੇ ਲੱਭਦੇ ਫਿਰਦੇ ਕਿ ਡਾਕਟਰ ਦੇ ਕੋਈ ਦਵਾਈ ਜਿਹਦੇ ਨਾਲ ਹਾਰ ਨਜ਼ਰ ਨਾ ਆਵੇ। ਉਹ ਹਿਸਾਬ ਹੋਇਆ ਪਿਆ ਇਹਨਾਂ ਦੀ ਪਾਰਟੀ ਦਾ। ਹੁਣ ਅਸੀਂ ਤਾਂ ਕਹਿੰਦੇ ਕਿ ਅਸੀਂ ਤਾਂ ਹਮੇਸ਼ਾ ਟੇਬਲ ਟਾਕ ਲਈ ਤਤਪਰ ਰਹਿੰਦੇ ਹਾਂ, ਕਿਉਂਕਿ ਅਸੀਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਆ। ਸਾਡੀਆਂ ਦਾੜੀਆਂ ਤੱਕ ਚਿੱਟੀਆਂ ਹੋ ਚੁੱਕੀਆਂ ਵਾ। ਇਸ ਮਹਿਕਮੇ ਨੂੰ 15-15 ਸਾਲ ਦੇ ਚੁੱਕੇ ਆ। ਪਿਛਲਿਆਂ ਤੋਂ ਰਵਾਇਤੀ ਪਾਰਟੀਆਂ ਤੋਂ ਅੱਕੇ ਸੀ, ਬਦਲਾਵ ਲਿਆਂਦਾ ਸੀ ਤੇ ਹੁਣ ਬਦਲਾਵ ਤੋਂ ਅੱਕੇ ਆ। ਹੁਣ ਨਵਾਂ ਬਦਲਾਵ ਆਇਆ। ਦੇਖੋ ਇਹਨਾਂ ਤੋਂ ਅੱਕ ਕੇ ਇਹਨਾਂ ਨੂੰ ਜਿੱਥੇ ਇਹ ਕਹਿੰਦੇ ਸੀ ਕਿ 13-0 ਕਰਾਂਗੇ, ਹੁਣ 0-3 ਤੇ ਰਹਿ ਗਏ। 3 ਸੀਟਾਂ ਸਿਮਟ ਕੇ ਰਹਿ ਗਈ ਹੈ। ਵੱਡੇ ਇਹਨਾਂ ਦੇ ਕਹਿੰਦੇ ਕਹਾਉਂਦੇ ਜਿਹੜੇ ਕੈਬਨਿਟ ਮਿਨਿਸਟਰ ਸੀ ਉਹ ਵੀ ਆਪਣੀ ਸੀਟ ਨਹੀਂ ਬਚਾ ਸਕੇ। ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਸੋ ਇਹ ਸਨ ਸਾਡੇ ਨਾਲ ਸ਼ੋਭਿਤ ਭਗਤ ਜੀ ਤੇ ਇਹਨਾਂ ਦਾ ਜਿਹੜਾ ਫਰੰਟ ਹੈ ਨਾਨ ਟੀਚਿੰਗ ਸਟਾਫ ਤੇ ਮਿਡ ਡੇ ਮੀਲ, ਜਿਹੜੇ ਕਿ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਨੂੰ ਸਾਂਭਦੇ ਨੇ, ਬੈਕ ਐਂਡ ਤੋਂ ਸਕੂਲਾਂ ਨੂੰ ਇਹ ਰਨ ਕਰਦੇ ਨੇ, ਦੇਖਦੇ ਨੇ ਕਿ ਕਿਵੇਂ ਪ੍ਰਬੰਧ ਹੋਣਾ ਹੈ। ਪਰ ਇਹ ਹੀ ਇਸ ਸਮੇਂ ਗੈਰ ਕਹਿ ਲਓ ਇੱਕ ਤਰੀਕੇ ਨਾਲ ਜ਼ਿੰਮੇਵਾਰਾਨਾ ਰਵੱਈਏ ਦੇ ਸ਼ਿਕਾਰ ਹੋਏ ਨੇ। ਇਹਨਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲਗਾਤਾਰ ਅਸੀਂ ਵੀ ਦੇਖਦੇ ਹਾਂ, ਹਰੇਕ ਜਿੱਥੇ ਵੀ ਰੋਡ ਸ਼ੋਅ ਰੈਲੀ ਹੁੰਦੀ ਸੀ ਇਹਨਾਂ ਵੱਲੋਂ ਪਹੁੰਚ ਕੇ ਉੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਲੰਬੇ ਸਮੇਂ ਤੋਂ ਦੇਖ ਰਹੇ ਹਾਂ, ਹਰ ਵਾਰ ਇਹਨਾਂ ਨੂੰ ਅੰਦਰ ਡੱਕ ਦਿੱਤਾ ਜਾਂਦਾ ਹੈ ਜਦੋਂ ਵੀ ਕਿਸੇ ਦੇ ਵੱਲੋਂ ਰੋਡ ਸ਼ੋਅ ਕਰਨਾ ਹੁੰਦਾ ਹੈ। ਕਈਆਂ ਦੇ ਘਰਾਂ ਦੇ ਵਿੱਚ ਛੋਟੇ ਬੱਚੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪੁਲਿਸ ਮੁਲਾਜ਼ਮ 3-3 4-4 ਸਾਰਾ ਦਿਨ ਸਾਰੀ ਰਾਤ ਬੈਠੇ ਰਹਿੰਦੇ ਨੇ ਤੇ ਉਹਨਾਂ ਦੇ ਬੱਚਿਆਂ ਦੇ ਮਨ ਦੇ ਉੱਪਰ ਕੀ ਅਸਰ ਪੈਂਦਾ ਹੋਊਗਾ, ਉਹਨਾਂ ਦੀ ਸਮਾਜ ਦੇ ਵਿੱਚ ਕਿਹੋ ਜਿਹੀ ਛਵੀ ਬਣਦੀ ਹੋਊਗੀ, ਇਹ ਵੀ ਵੇਖਣ ਵਾਲੀ ਗੱਲ ਹੈ। ਕਿਉਂਕਿ ਇਹ ਉਹੀ ਸਰਕਾਰ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਹੈ। ਅੰਦੋਲਨ ਕਰਨਾ ਇਸ ਨੇ ਕਿਹਾ ਹੈ ਖੁਦ ਕਿ ਅਸੀਂ ਬਹੁਤ ਲੋਕਾਂ ਨੂੰ ਬੋਲਣਾ ਸਿਖਾਇਆ, ਅੰਦੋਲਨ ਕਰਨਾ ਸਿਖਾਇਆ, ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਡਰ ਕਿਉਂ ਰਹੇ ਨੇ, ਇਸ ਦਾ ਜਵਾਬ ਦੇਣਾ ਬਣਦਾ ਹੈ। ਬੇਸ਼ੱਕ ਹਾਰ ਹੋਈ ਹੈ, ਪਰ ਹੁਣ ਅੱਗੇ ਇਹਨਾਂ ਮੁੱਦਿਆਂ ਦੇ ਉੱਪਰ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਲੋੜ ਹੈ। ਸੋ ਇਹ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV।